ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਿਵੇਂ ਇਹ ਰੰਗ ਬਦਲਿਆ ਦੁਨੀਆ ਭਰ ਦੇ ਵਿੱਚ, ਕੋਈ ਵੀ ਮੁਲਕ ਜਿਹੜਾ ਉਹ ਭਾਰਤ ਦੇ ਨਾਲ ਨਹੀਂ ਖਲੋਤਾ। ਸਟੇਟ ਡਿਪਾਰਟਮੈਂਟ ਦੇ ਅਫੀਸ਼ੀਅਲ ਨੇ, ਉਸ ਤੋਂ ਪਹਿਲਾਂ ਐਂਟਨੀ ਬਲਿੰਕਨ ਨੇ, ਉਸ ਤੋਂ ਪਹਿਲਾਂ ਉਹਨਾਂ ਦੀ ਦੂਸਰੀ ਸਿਕਿਉਰਿਟੀ ਐਡਵਾਈਜ਼ਰ ਨੇ, ਵਾਈਟ ਹਾਊਸ ਸਪੋਕਸਪਰਸਨ ਨੇ, 5 ਨੇ ਰੋ ਅਮਰੀਕਾ ਦੇ ਵਿੱਚ ਅਸੀਂ ਦੇਖਿਆ। ਉਹਨਾਂ ਨੇ ਇੰਡੀਆ ਨੂੰ ਕਿਹਾ ਕਿ ਵੀ ਕੋਆਪਰੇਟ ਕਰੋ ਚੁੱਪ ਕਰਕੇ, ਔਰ ਇਹ ਜਿਹੜੀ ਹੈ ਤੁਹਾਡੇ ਦੇ ਉੱਤੇ ਜ਼ਿੰਮੇਵਾਰੀ ਆਉਂਦੀ। ਜਿਹੜਾ ਸ੍ਰੀਲੰਕਾ ਦਾ ਫੋਰਨ ਮਿਨਿਸਟਰ ਹੈ ਸਾਬਰੀ, ਉਹਨੇ ਕਿਹਾ ਜੀ ਦਾ ਕੈਨੇਡੀਅਨ PM ਹੈਜ਼ ਅ ਵੇ ਆਫ ਕਮਿੰਗ ਆਊਟ ਵਿਦ ਥੀਸ ਆਊਟਰੇਜੀਅਸ ਐਲੀਗੇਸ਼ਨਸ ਵਿਦਆਊਟ ਐਨੀ ਸਪੋਰਟਿੰਗ ਪ੍ਰੂਫ। ਉਹ ਵੀ ਜਿਵੇਂ ਇਹ ਕਹਿੰਦੇ ਸਾਨੂੰ ਪ੍ਰੂਫ, ਉਹਨੂੰ ਸ੍ਰੀਲੰਕਾ ਵਾਲਿਆਂ ਨੂੰ ਜਿਨ੍ਹਾਂ ਨੇ ਹਜ਼ਾਰਾਂ ਤਮਿਲ ਮਾਰਤੇ ਅਜੇ ਉਹ ਸਬੂਤ ਲੱਭ ਰਹੇ ਨੇ। ਜਿਹੜਾ ਇੰਡੀਆ ਸਮਝਦਾ ਸੀ ਕਿ ਜੀ ਉਹਨੇ ਪਾਕਿਸਤਾਨ ਨੂੰ ਆਈਸੋਲੇਟ ਕਰਤਾ, ਇੱਕ ਰੌਕ ਸਟੇਟ ਬਣਾਤਾ, ਸਿੱਖ ਕੌਮ ਉੱਥੇ ਅਸੀਂ ਮਾਰਤੇ, ਬਾਹਰਲਿਆਂ ਨੂੰ ਇੰਨਾ ਬਦਨਾਮ ਕਰਤਾ ਹੈ ਕਿ ਕੋਈ ਆਵਾਜ਼ ਚੁੱਕ ਨਹੀਂ ਸਕਦਾ। ਅੱਜ ਜਿਨ੍ਹਾਂ ਨੂੰ ਕੋਈ ਸ਼ੱਕ ਹੈ ਉਹ ਜਾ ਕੇ ਉਹਦੀ UN ਜਨਰਲ ਅਸੈਂਬਲੀ ਦੇ ਵਿੱਚ ਸਪੀਚ ਦੇਖ ਲੈਣ, ਉਹਦੀ ਬਾਡੀ ਲੈਂਗੁਏਜ, ਉਹਦੀ ਸ਼ਕਲ। ਉਹ ਇੰਡੀਆ ਜਿਸ ਦੇ ਲਈ 22 ਤਰੀਕ ਰਿਜ਼ਰਵ ਸੀ ਕਿ ਜੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ, ਮੋਦੀ ਨੇ ਐਡਰੈਸ ਕਰਨਾ ਹੈ, ਉਹ G20 ਤੋਂ ਬਾਅਦ ਜਿਹੜੀਆਂ ਉਹਨੇ ਨਵੀਆਂ ਜੈਕਟਾਂ ਸਵਾਈਆਂ ਸੀ ਜਾਂ ਦੂਜੀਆਂ ਨੇ ਕਿ ਵਿਸ਼ਵ ਗੁਰੂ ਪਧਾਰੇਗਾ ਇੱਥੇ ਹਿਲਦਾ, ਉਹ ਤਾਂ ਹਿੰਮਤ ਹੀ ਨਹੀਂ ਪਈ ਤੇ ਇਹਨੂੰ ਵਿਚਾਰੇ 10 ਸਾਲ ਬੁੱਢੇ ਕੀਤੇ ਨੂੰ ਉਹਨਾਂ ਨੇ ਭੇਜਿਆ। ਜਿਨ੍ਹਾਂ ਨੇ ਕਦੇ ਚੰਮ ਦੀਆਂ ਚਲਾਈਆਂ ਹੁੰਦੀਆਂ ਨੇ, ਜਦੋਂ ਉਹੀ ਚੰਮ ਦਾ ਜਿਹੜਾ ਹੰਟਰ ਹੈ, ਉਹ ਜਿਨ੍ਹਾਂ ਦੇ ਉੱਤੇ ਉਹ ਚੰਮ ਦੀਆਂ ਚਲਾਈਆਂ ਹੁੰਦੀਆਂ ਉਹ ਫੜ ਕੇ ਸਿਰ 'ਚ ਮਾਰ ਰਹੇ ਹੁੰਦੇ ਨੇ, ਤੇ ਫਿਰ ਲੱਗ ਰਿਹਾ ਹੁੰਦਾ ਵੀ ਨਹੀਂ ਇਹੀ ਰੈਟਰੀਬਿਊਸ਼ਨ ਹੈ, ਇਹੀ ਰੱਬ ਦਾ ਇਨਸਾਫ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜਮਾਹ। ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਸਾਨੀ ਤਰ੍ਹਾਂ ਸਟੂਡੈਂਟਸ ਮੇਰੇ ਨਾਲ ਸ਼ਾਮਿਲ ਨੇ, ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 26 ਸਤੰਬਰ 2023 1200 ਨਾਨਕ ਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੋਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਲਾਮਾਜ਼ੂ ਮਿਸ਼ੀਗਨ ਤੋਂ ਵੀਰ ਜਸਪ੍ਰੀਤ ਸਿੰਘ, ਪਰਮਵੀਰ ਕੌਰ, ਨਿਮਰਤ ਕੌਰ, ਭੈਣ ਜਸਵਿੰਦਰ ਕੌਰ ਅਤੇ ਭਾਈ ਗੁਰਦੇਵ ਸਿੰਘ ਜੀ ਵੱਲੋਂ, ਉਹਨਾਂ ਦੇ ਸਾਰੇ ਪਰਿਵਾਰ ਵੱਲੋਂ। ਸੋ ਇਹਨਾਂ ਨੇ ਇਹੀ ਕਾਮਨਾ ਕੀਤੀ ਹੈ ਕਿ ਸਿੱਖਾਂ ਨੂੰ ਆਪਣਾ ਜਿਹੜਾ ਘਰ ਹੈ ਖਾਲਸਾ ਜਲਦ ਤੋਂ ਜਲਦੀ ਮਿਲ ਜਾਵੇ ਤੇ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਜਸਵਿੰਦਰ ਕੌਰ ਅਤੇ ਭਾਈ ਗੁਰਦੇਵ ਸਿੰਘ ਔਰਾਂ ਦੀ ਸਾਰੀ ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਚਾਹ ਰਹੇ ਹਾਂ ਕਿ ਅੱਜ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੂੰ ਭਾਰਤੀ ਵਿਦੇਸ਼ ਮੰਤਰੀ S ਜੈ ਸ਼ੰਕਰ ਨੇ ਸੰਬੋਧਨ ਕੀਤਾ। ਜਦੋਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਸਿੱਖਾਂ ਅਤੇ ਕਸ਼ਮੀਰੀਆਂ ਵੱਲੋਂ ਰੋਸ ਵਿਖਾਵਾ ਕੀਤਾ ਜਾ ਰਿਹਾ ਸੀ। ਇੱਕ ਹਫ਼ਤਾ ਪਹਿਲਾਂ ਤੱਕ ਬਾਂਦਰਾਂ ਵਾਂਗ ਟਪੂਸੀਆਂ ਮਾਰ ਕੇ ਦੁਨੀਆ ਨੂੰ ਭਰਮਾਉਣ ਵਾਲਾ S ਜੈ ਸ਼ੰਕਰ ਜਿਹੜਾ ਇਵੇਂ ਲੱਗ ਰਿਹਾ ਸੀ ਕਿ ਜਿਵੇਂ ਇੱਕ ਹਫ਼ਤੇ ਵਿੱਚ ਉਸ ਦੀ ਜਿਹੜੀ ਉਮਰ ਹੈ ਉਹ 10 ਸਾਲ ਘਟ ਗਈ ਹੋਵੇ। ਸੋ ਇਸ ਨੂੰ ਕਹਿੰਦੇ ਨੇ ਅਰਸ਼ ਤੋਂ ਫਰਸ਼ ਤੇ ਆਉਣਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।
ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਸਭ ਤੋਂ ਪਹਿਲਾਂ ਅਸੀਂ ਦੱਸ ਦਈਏ ਵੀ ਅਸੀਂ ਇਸ ਲਈ ਥੋੜਾ ਲੇਟ ਪ੍ਰੋਗਰਾਮ ਕਰ ਰਹੇ ਹਾਂ ਕਿਉਂਕਿ ਸਾਡੀ ਚਾਹਨਾ ਸੀ ਕਿ ਅੱਜ ਵਰਦੇ ਮੀਂਹ ਦੇ ਵਿੱਚ ਜਿਹੜਾ ਜ਼ੋਰਦਾਰ ਪ੍ਰੋਟੈਸਟ ਸਿੱਖਾਂ ਔਰ ਕਸ਼ਮੀਰੀਆਂ ਨੇ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਦੇ ਬਾਹਰ ਕੀਤਾ, ਜੀ ਉਸ ਦੀ ਕਵਰੇਜ ਜਲਦੀ ਤੋਂ ਜਲਦੀ ਸਾਡੇ ਵਿਊਅਰਸ ਤੱਕ ਪਹੁੰਚੇ ਕਿਉਂਕਿ ਜਦੋਂ ਬਹੁਤ ਜ਼ਿਆਦਾ ਮੀਂਹ ਹੋਏ ਉੱਥੋਂ ਲਾਈਵ ਕਰਨਾ ਸੰਭਵ ਨਹੀਂ ਸੀ। ਬਿਲਕੁਲ। ਔਰ ਅਸੀਂ ਆਪਣੀ ਟੈਕਨੀਕਲ ਟੀਮ ਦਾ ਸ਼ੁਕਰੀਆ ਅਦਾ ਕਰਦੇ ਹਾਂ, ਤੁਹਾਡਾ ਵੀ, ਤੁਸੀਂ ਸਵੇਰੇ 9 ਵਜੇ ਦੇ ਤੋਂ ਬਾਅਦ ਦੇ ਆਏ ਹੋਏ ਹੋ। ਕੋਈ ਗੱਲ ਨਹੀਂ, ਤੁਸੀਂ ਵੀ ਨਾਲ ਹੀ ਸੀ। ਕਿ ਅਸੀਂ ਜਿੱਥੇ ਇਸ ਨੂੰ ਕਵਰ ਕੀਤਾ ਉੱਥੇ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਅੱਛਾ ਕਿ ਜਿੰਨੀ ਜਲਦੀ ਅਸੀਂ ਇਸ ਨੂੰ ਜਿਹੜਾ ਉਹ ਟੈਲੀਕਾਸਟ ਕਰ ਸਕਦੇ ਸੀ ਅਸੀਂ ਕੀਤਾ। ਅੱਛਾ ਇਸ ਲਈ ਲੇਟ ਹੋਣ ਦੀ ਮੁਆਫੀ ਵੀ ਚਾਹੁੰਦੇ ਜੀ। ਔਰ ਇਸ ਦੀ ਵੀ ਅਸੀਂ ਗੱਲਬਾਤ ਕਰਾਂਗੇ। ਔਰ ਭਾਈ ਗੁਰਦੇਵ ਸਿੰਘ, ਭੈਣ ਜੀ ਜਸਵਿੰਦਰ ਕੌਰ, ਉਹਨਾਂ ਦਾ ਪਰਿਵਾਰ ਤੁਸੀਂ ਹਾਂਜੀ ਨਾਂ ਲਏ ਨੇ, ਬੇਟਾ ਜਸਪ੍ਰੀਤ ਸਿੰਘ, ਉਹਨਾਂ ਦੀ ਸਿੰਘਣੀ ਪਰਮਵੀਰ ਕੌਰ ਔਰ ਉਹਨਾਂ ਦੀ ਭੈਣ ਜਸਪ੍ਰੀਤ ਸਿੰਘ, ਉਹਨਾਂ ਦੀ ਨਿਮਰਤ ਕੌਰ, ਭਾਈ ਗੁਰਦੇਵ ਸਿੰਘ ਔਰ ਭੈਣ ਜੀ ਜਸਵਿੰਦਰ ਕੌਰ ਦੀ ਬੇਟੀ ਨਿਮਰਤ ਕੌਰ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੈਸੇ ਤਾਂ ਇਹ ਇੱਕ ਆਵਾਜ਼ ਹੀ ਦੂਰ ਹੁੰਦਾ ਨੇ, ਇੱਕ ਵਾਰੀ ਕਹਿਣਾ ਹੁੰਦਾ ਹੈ ਬਸ, ਉਹ ਤਾਂ ਪਹਿਲਾਂ ਹੀ ਹਾਜ਼ਰ ਹੁੰਦੇ ਨੇ। ਬਿਲਕੁਲ, ਸੋ ਨਾਈਸ। ਔਰ ਅੱਜ ਕਿਉਂਕਿ ਇੱਕ ਖਾਸ ਮੌਕਾ ਵੀ ਹੈ ਜਿੱਥੇ ਅਸੀਂ ਇਹ ਸਾਰਾ ਹਫਤਾ 35 ਮਿਲੀਅਨ ਸਿੱਖਾਂ ਦੇ ਬਲੱਡ 'ਚ ਜਿੰਨਾ ਐਡਰਨਲਿਨ ਦਾ ਰਸ਼ ਹੋਇਆ ਔਰ ਕਈਆਂ ਦੀ ਸ਼ੂਗਰ ਘਟੀ ਹੋਏਗੀ, ਕਈਆਂ ਨੂੰ ਦਾ ਸਾਹ ਚੜ੍ਹਨਾ ਘਟਿਆ ਹੋਏਗਾ ਕਿਉਂਕਿ ਅਲਟੀਮੇਟਲੀ ਜਿਵੇਂ ਤੁਹਾਡੀ ਮੈਂਟਲ ਸਿਚੁਏਸ਼ਨ ਹੁੰਦੀ ਹੈ ਉਹ ਤੁਹਾਡੇ ਸਰੀਰ ਤੇ ਵੀ ਅਸਰ ਪਾਉਂਦੀ ਹੈ ਕਿਉਂਕਿ ਅਸੀਂ ਚੜ੍ਹਦੀ ਕਲਾ ਜਿੰਨੀ ਇਸ ਹਫਤੇ ਦੇ ਵਿੱਚ 4 ਚੁਫੇਰੇ ਦੇਖੀ ਹੈ, ਉਹ ਭਾਵੇਂ ਲਿਖਤਾਂ ਚੋਂ ਝਲਕਦੀ ਹੈ, ਗੱਲਾਂ ਚੋਂ ਝਲਕਦੀ ਹੈ। ਔਰ ਅੱਜ ਵੀ ਜਦੋਂ ਕਿ ਇਸ ਵਰਦੇ ਮੀਂਹ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਨਿਊਯਾਰਕ, ਨਿਊ ਜਰਸੀ ਤੋਂ ਸ਼ਮੂਲੀਅਤ ਜਿਨ੍ਹਾਂ ਨੇ ਕੀਤੀ, ਉਹਨਾਂ ਦੇ ਵਿੱਚ ਇੱਕ ਉਤਸ਼ਾਹ ਸੀ, ਇੱਕ ਜਿਸ ਨੂੰ ਤੁਸੀਂ ਸੈਲੀਬ੍ਰੇਟਰੀ ਮੂਡ ਸੀ। ਹਾਲਾਂ ਅਸੀਂ ਉਸ ਦੇ ਉੱਤੇ ਹਮੇਸ਼ਾ ਹੀ ਇਹਨਾਂ ਸਾਰੇ ਦਿਨਾਂ 'ਚ ਕੌਸ਼ਨ ਦੀ ਅਪਰੋਚ ਵੀ ਦੇ ਰਹੇ ਹਾਂ ਔਰ ਉਸ ਦੇ ਉੱਤੇ ਅਸੀਂ ਗੱਲ ਵੀ ਕਰਾਂਗੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਹਫ਼ਤਾ ਪਹਿਲਾਂ ਤੱਕ ਆਪਣਿਆਂ 'ਚ ਵੀ ਕੁਝ ਜਿਹੜੇ ਨੇ ਇਸ ਕਿਸਮ ਦੇ ਸੀ ਕਿ ਜੀ ਇੰਡੀਆ ਤਾਂ ਹੁਣ ਵੱਡੀ ਗਲੋਬਲ ਪਾਵਰ ਬਣ ਗਈ, ਸਟ੍ਰੈਟੇਜਿਕ ਪਾਰਟਨਰਸ਼ਿਪ ਹੈ, G20 'ਚ ਸਾਰੇ ਗਏ, ਉੱਥੇ ਕੋਈ ਬੋਲਿਆ ਨਹੀਂ ਹੈ, ਉਹ ਈਵਨ ਉਹਨੂੰ ਪ੍ਰੈਸ ਕਾਨਫਰੰਸ ਨਹੀਂ ਬਾਈਡਨ ਨੂੰ ਕਰਨ ਦਿੱਤੀ। ਅਮਰੀਕਾ ਜਿਹੜਾ ਹੈ ਉਹ ਇੰਡੀਆ ਦੀ ਖਾਤਰ ਹੁਣ ਉਹ ਘੱਟ ਗਿਣਤੀਆਂ ਸਿੱਖਾਂ ਜਾਂ ਕਸ਼ਮੀਰੀਆਂ ਜਾਂ ਮੁਸਲਮਾਨਾਂ ਦੀ ਗੱਲ ਨਹੀਂ ਕਰੇਗਾ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਪਰਦੇ ਦੇ ਪਿੱਛੇ ਕੀ ਚੱਲ ਰਿਹਾ ਹੁੰਦਾ ਹੈ, ਉਹ ਅਕਾਲ ਪੁਰਖ ਦੇ ਕੋਲ ਹੁੰਦਾ ਹੈ। ਕਦੋਂ ਕਿਸੇ ਨੂੰ ਧਰਤੀ ਤੋਂ ਚੁੱਕ ਕੇ ਅਸਮਾਨ ਤੇ ਲੈ ਜਾਣਾ ਤੇ ਕਦੋਂ ਅਰਸ਼ ਤੋਂ ਫਰਸ਼ ਤੇ ਪਟਕਾ ਦੇਣਾ, ਉਸ ਨੂੰ ਅਸੀਂ ਬੜੀ ਚੰਗੀ ਤਰ੍ਹਾਂ, ਉਹ ਭਾਵੇਂ ਰਾਜਾ ਔਰ ਰੰਕ ਦੀ ਗੱਲ ਹੋਏ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਨਦਰੋ ਪੁੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ, ਕਿ ਜੇ ਰੱਬ ਨੂੰ ਨਾ ਮਨਜ਼ੂਰ ਹੋਏ ਤਾਂ ਜਿਹੜੇ ਸੁਲਤਾਨ ਨੇ, ਬਾਦਸ਼ਾਹ ਨੇ, ਉਹ ਘਾਹ ਖਾਣ ਤੇ ਮਜਬੂਰ ਹੁੰਦੇ ਨੇ ਔਰ ਦਰ ਉਹ ਜੇ ਭਿੱਖਿਆ ਵੀ ਮੰਗਣ ਤਾਂ ਉਹਨਾਂ ਦੇ ਉਸ ਠੂਠੇ ਦੇ ਵਿੱਚ ਕੋਈ ਜਿਹੜਾ ਉਹ ਭਿੱਖਿਆ ਵੀ ਜਿਹੜਾ ਉਹਨਾਂ ਨੂੰ ਦੇਣ ਨੂੰ ਤਿਆਰ ਨਹੀਂ ਹੁੰਦਾ। ਔਰ ਇਹੀ ਹੈ ਕਿ ਵੀ ਧਰਤੀ ਨੂੰ ਤੋਂ ਚੁੱਕ ਕੇ ਅਸਮਾਨ ਤੇ ਲਿਜਾਣ ਵਾਲਾ ਵੀ ਉਹੀ ਹੈ। ਔਰ ਬਹੁਤ ਵਾਰ ਹੁੰਦਾ ਇਹ ਹੈ ਕਿ ਜਦੋਂ ਤੁਸੀਂ ਹਿਊਮਿਲਿਟੀ ਦੇ ਨਾਲ ਇੰਡੀਵਿਜੂਅਲ ਲਾਈਫ 'ਚ ਵੀ ਔਰ ਜਦੋਂ ਅਸੀਂ ਪੋਲੀਟੀਕਲ ਸਿਸਟਮ ਵੀ ਦੇਖਦੇ ਹਾਂ, ਜਿਹੜੇ ਸਿਸਟਮ ਲੰਬਾ ਵਕਤ ਸਰਵਾਈਵ ਕੀਤੇ ਨੇ, ਠੀਕ ਹੈ ਹਰ ਸਿਸਟਮ ਦੀਆਂ ਖਾਮੀਆਂ ਵੀ ਰਹੀਆਂ, ਬਾਦਸ਼ਾਹੀ ਸਿਸਟਮ 'ਚ ਜ਼ੁਲਮ ਵੀ ਹੋਣਗੇ, ਪਰ ਫਿਰ ਵੀ ਜਿੱਥੇ ਅਦਲ ਹੁੰਦਾ ਹੈ, ਇਨਸਾਫ ਹੁੰਦਾ ਹੈ, ਉਹ ਸੁਸਾਇਟੀਜ਼ ਜਿਹੜੀਆਂ ਨੇ ਲੰਬਾ ਵਕਤ ਸਰਵਾਈਵ ਕਰਦੀਆਂ ਨੇ ਔਰ ਰਜੀਮ ਵੀ ਲੰਮਾ ਵਕਤ ਸਰਵਾਈਵ ਕਰਦੇ ਨੇ। ਤੇ ਜਦੋਂ ਤੁਸੀਂ ਮਹਿਜ਼ ਧੱਕੇ ਦੇ ਉੱਤੇ ਉਤਰ ਆਉਂਦੇ ਹੋ, ਤੁਸੀਂ ਸਮਝਦੇ ਹੋ ਕਿ ਭਾਈ ਤੁਹਾਡੇ ਕੋਲ ਤਾਕਤ ਹੈ ਔਰ ਤੁਸੀਂ ਜਿਹੜਾ ਉਸ ਦਾ ਅੰਨਾ ਇਸਤੇਮਾਲ ਕਰੋ, ਤਾਂ ਫਿਰ ਉਹ ਮੈਨੂੰ ਹਬੀਬ ਜ਼ਾਲਬ ਜਿਹੜੇ ਪਾਕਿਸਤਾਨ ਦੇ ਬੜੇ ਲੋਕ ਸ਼ਾਇਰ ਹੋਏ ਨੇ, ਜਿਹੜਾ ਉਹਨਾਂ ਨੇ ਜਦੋਂ ਉਹ ਵੰਗਾਰਦੇ ਸੀ ਫੌਜੀ ਡਿਕਟੇਟਰਾਂ ਨੂੰ, ਉਹ ਅਯੂਬ ਖਾਨ ਹੋਏ, ਉਹ ਯਹੀਆ ਖਾਨ ਹੋਏ ਜਾਂ ਜ਼ਿਆਉਲ ਹੱਕ ਦੇ ਜ਼ਮਾਨੇ ਤੱਕ, ਤੇ ਉਸ ਦੇ ਉੱਤੇ ਉਹਨਾਂ ਦਾ ਇੱਕ ਬੜਾ ਪਪੂਲਰ ਕਪਲਟ ਹੈ ਕਿ ਵੀ ਜਦੋਂ ਫੌਜੀ ਡਿਕਟੇਟਰ ਮਾਰਸ਼ਲ ਲਾਅ ਜਾਂ ਉਸ ਆਪਣੀ ਤਾਕਤ ਦੇ ਨਸ਼ੇ 'ਚ ਹੁੰਦੇ ਨੇ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਤੁਮਸੇ ਪਹਿਲੇ भी एक शख्स जो यहाँ तख्ते नशीं था
उसको भी अपने खुदा होने का इतना ही यकीन था कि भाई ਜਿਹੜਾ ਤੇਰੇ ਤੋਂ ਪਹਿਲਾਂ ਵੀ ਇੱਥੇ ਬੈਠਾ ਸੀ, ਜਿਸ ਹੰਕਾਰ 'ਚ ਉਹ ਸੀ, ਉਹਨੂੰ ਵੀ ਲੱਗਦਾ ਸੀ ਵੀ ਉਹ ਰੱਬ ਹੈ, ਤੇ ਅੱਜ ਤੈਨੂੰ ਵੀ ਲੱਗਦਾ ਵੀ ਤੂੰ ਰੱਬ ਹੈ। ਹੁਣ ਇਹ ਤਿਕੜੀ ਜਿਹੜੀ ਖੂਨੀ ਇਹਨਾਂ ਦੀ ਮੋਦੀ ਔਰ ਅਮਿਤ ਸ਼ਾਹ ਔਰ ਅਜੀਤ ਡੋਵਲ ਦੀ, ਇਹਨਾਂ ਨੇ ਸਮਝਿਆ ਪਿਛਲੇ 9 ਸਾਲਾਂ ਦੇ ਵਿੱਚ ਜਿਸ ਕਿਸਮ ਦਾ ਇਹਨਾਂ ਨੇ ਆਪਣਾ ਸਾਰਾ ਵਿਹਾਰ ਆਮ ਘੱਟ ਗਿਣਤੀਆਂ ਨਾਲ ਤਾਂ ਜੋ ਕਰ ਹੀ ਰਹੇ ਨੇ, ਉਹ ਤਾਂ ਅਸੀਂ ਰੋਜ਼ਾਨਾ ਦੁਹਰਾਉਂਦੇ ਹਾਂ। ਭਾਰਤ ਦੇ 20-22 ਕਰੋੜ ਮੁਸਲਮਾਨਾਂ ਨਾਲ ਕੀ ਹੋ ਰਿਹਾ, ਕਸ਼ਮੀਰ ਦੇ ਵਿੱਚ ਕੀ ਕਰ ਰਹੇ ਨੇ, ਸਿੱਖ ਕੌਮ ਦੇ ਨਾਲ ਕੀ ਹੋ ਰਿਹਾ, ਪਰ ਜੇ ਤੁਸੀਂ ਕੁੱਲ ਮਿਲਾ ਕੇ ਉੱਥੋਂ ਦੇ ਗਰੀਬਾਂ ਦੀ, ਉਹ ਦਲਿਤ ਹੋਣ, ਉਹ ਆਦੀਵਾਸੀ ਹੋਣ, ਉਹ ਸ਼ਡਿਊਲ ਟਰਾਈਬ ਹੋਣ, ਉਹਨਾਂ ਦਾ ਹਾਲ ਵੀ ਦੇਖੋ, ਅਨਇੰਪਲੋਇਮੈਂਟ ਦਾ ਲੈਵਲ ਅਦਰਵਾਈਜ਼ ਤੇ ਬਦਤਰ ਹੈ। ਪਰ ਜੇ ਤੁਸੀਂ ਹਰ ਚੀਜ਼ ਨੂੰ ਜਦੋਂ ਤੁਸੀਂ ਲੋਕਾਂ ਨੂੰ ਭਰਮਾਉਣਾ ਉਦੋਂ ਤੁਸੀਂ ਵੱਡੀ ਜਿਹੜੀ ਮੋਟੀ ਗੱਲ ਕਰੋ, ਜਿਵੇਂ ਹਰ ਇੱਕ ਦੇ ਅਕਾਊਂਟ 'ਚ 15-15 ਲੱਖ ਰੁਪਈਏ ਲਿਆਉਣ ਦੀ ਗੱਲ ਸੀ, ਤੇ ਜਦੋਂ ਤੁਸੀਂ ਮੁੱਕਰਨਾ ਔਰ ਤੇ ਉਹ ਅਮਿਤ ਸ਼ਾਹ ਨੂੰ ਜਦੋਂ ਰਿਮਾਈਂਡ ਕਰਾਇਆ ਗਿਆ ਇਹ ਬਿੱਲੇ ਰੰਗੇ ਦੀ ਜੋੜੀ ਦਾ ਜਿਹੜਾ दूसरा खूनी चेहरा है, तो कहता अरे भाई ये तो एक जुमला था भी ਤੁਹਾਡੇ ਲਈ ਕੋਈ ਜਿਹੜਾ ਮੂੰਹ ਕੱਢਿਆ ਲਫ਼ਜ਼ ਹੈ ਉਸ ਦੀ ਉਨੀ ਅਹਿਮੀਅਤ ਵੀ ਨਹੀਂ ਹੈ ਜਿੰਨੀ ਥੁੱਕ ਦੀ ਵੈਲਿਊ ਹੁੰਦੀ ਹੈ। ਥੁੱਕ ਨੂੰ ਵੀ ਘੱਟੋ ਘੱਟ ਉਹ ਇੱਕ ਟੈਸਟ ਦੇ ਲਈ ਉਹਦੇ ਤਾਂ ਰੱਖਿਆ ਜਾਂਦਾ, ਉਹ ਵੀ ਤੁਹਾਡੀਆਂ ਸਰੀਰ ਦੀਆਂ ਬਿਮਾਰੀਆਂ ਤੁਹਾਡੀਆਂ ਦੱਸ ਰਹੀ ਹੁੰਦੀ ਹੈ। ਸੋ ਜਦੋਂ ਇਸ ਲੈਵਲ ਦੇ ਰਜੀਮ ਹੁੰਦੇ ਨੇ ਔਰ ਜਿਸ ਅੰਦਾਜ਼ ਦੇ ਵਿੱਚ G20 ਤੋਂ ਬਾਅਦ, ਹਾਲਾਂ ਵਰਤਾਰਾ ਤਾਂ ਇਹਨਾਂ ਦਾ ਲੰਬੇ ਵਕਤ ਤੋਂ ਇਵੇਂ ਚੱਲ ਰਿਹਾ ਸੀ ਕਿ ਜੀ ਅਸੀਂ ਐਜ਼ ਇਫ ਜਿਹੜਾ ਉਹ ਦੁਨੀਆ ਦੀ ਪਾਵਰ ਬਣ ਗਏ, ਰੀਜਨਲ ਪਾਵਰ ਬਣ ਗਿਆ, ਹੁਣ ਤਾਂ ਵਿਸ਼ਵ ਗੁਰੂ ਬਣ ਗਏ ਸੀ ਔਰ ਬਿਲਕੁਲ ਬੇਪਰਵਾਹੀ ਨਾਲ ਉਹਨਾਂ ਨੇ ਇਹੀ ਨਹੀਂ ਵੀ ਘੱਟ ਗਿਣਤੀਆਂ ਨੂੰ ਤਾਂ ਇੱਕ ਪਾਸੇ ਰੱਖ ਦਿਓ, ਵਿਦਨ ਸਿਸਟਮ ਜਿਵੇਂ ਉਹਨਾਂ ਨੇ ਕਿ ਜੀ ਹੁਣ ਇੰਡੀਆ ਨਹੀਂ ਹੁਣ ਭਾਰਤ ਹੈ, ਉਸ ਦੇ ਥੱਲੇ ਕਨਸਟੀਟਿਊਸ਼ਨ ਜਦੋਂ ਇਹਨਾਂ ਨੇ ਨਵੀਂ ਬਿਲਡਿੰਗ ਦੇ ਵਿੱਚ ਗਏ ਔਰ ਜਿਹੜੀਆਂ ਕਾਪੀਆਂ ਦਿੱਤੀਆਂ ਗਈਆਂ ਉਹਦੇ 'ਚ ਇੰਡੀਆ ਦੇ ਸੈਕੂਲਰ ਔਰ ਸੋਸ਼ਲਿਸਟ ਹੋਣ ਦੀ ਲਾਈਨ ਵਿੱਚੋਂ ਕੱਢੀ ਹੋਈ ਸੀ, ਕਿਉਂਕਿ ਇਹ ਬਾਅਦ 'ਚ ਆਈ ਸੀ ਕਨਸਟੀਟਿਊਸ਼ਨਲ ਅਮੈਂਡਮੈਂਟ ਨਾਲ ਇੰਦਰਾ ਗਾਂਧੀ ਦੇ ਜ਼ਮਾਨੇ 'ਚ। ਜਦੋਂ ਪੁੱਛਿਆ ਗਿਆ ਉਹ ਕਹਿੰਦੇ ਜੀ ਨਹੀਂ, ਜਿਹੜਾ ਡਰਾਫਟ ਓਰੀਜਨਲ 26 ਜਨਵਰੀ 1950 ਨੂੰ ਸੀ ਕਨਸਟੀਟਿਊਸ਼ਨ ਦਾ, ਉਹਦੇ 'ਚ ਜਿਹੜਾ ਉਹ ਸੈਕੂਲਰ ਔਰ ਸੋਸ਼ਲਿਸਟ ਨਹੀਂ ਸੀ ਲਿਖਿਆ, ਯਾਨੀ ਜਿਹੜੀ ਬਿਲਕੁਲ ਇਹਨਾਂ ਦੀ ਲਾਈਨ ਉਸ ਨੂੰ ਇੱਕ ਹਿੰਦੂ ਨੇਸ਼ਨ, ਹਿੰਦੂ ਰਾਸ਼ਟਰ ਬਣਾਉਣ ਦੀ ਹੈ, ਉਹਦੇ ਬਿਲਕੁਲ ਕਰੀਬ ਪਹੁੰਚੇ ਹੋਏ। ਔਰ ਉਹਨਾਂ ਨੂੰ ਲੱਗਦਾ ਸੀ ਕਿ ਵੀ ਇੱਥੇ ਅਸੀਂ ਜੋ ਮਰਜ਼ੀ ਕਰੀਏ, ਜਿਵੇਂ ਅਸੀਂ ਜਿਹੜਾ ਜੈਨੋਸਾਈਡ ਤੋਂ ਬਾਅਦ ਇੱਕ ਜਦੋਂ ਹੁਣ ਮੋਦੀ ਅਮਰੀਕਾ ਦੀ ਧਰਤੀ 'ਤੇ ਉਤਰਦਾ ਹੈ, ਉਹ ਉਹੀ ਦਿਨ ਸੀ 18 ਜੂਨ ਦਾ ਜਿਸ ਦਿਨ ਸਰਦਾਰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਔਰ ਉਹੀ 4 ਦਿਨ ਨੇ ਉਹਦੇ ਸਟੇ ਦੇ ਜਦੋਂ ਮਨੀਪੁਰ ਦੇ ਵਿੱਚ 400 ਤੋਂ ਜ਼ਿਆਦਾ ਚਰਚ ਸਾੜੇ ਜਾ ਰਹੇ ਨੇ, ਕੁਕੀ ਟਰਾਈਬ ਜਿਹੜਾ ਲੱਖ ਦੇ ਕਰੀਬ ਬੰਦਾ ਘਰੋਂ ਬੇਘਰ ਕੀਤਾ ਹੋਇਆ ਔਰ ਖੁੱਲ੍ਹੇਆਮ ਜਿਹੜੀ ਹੈ ਫੌਜ ਔਰ ਦੂਸਰੀ ਉਹਨਾਂ ਦੀਆਂ ਬੀਬੀਆਂ ਨਾਲ ਬੱਚਿਆਂ ਨਾਲ ਕੀ ਸਲੂਕ ਕਰ ਰਹੀ ਹੈ ਔਰ ਉਹ ਬਿਲਕੁਲ ਉਸ ਨੂੰ ਕੋਈ ਲਫ਼ਜ਼ ਤੱਕ ਨਹੀਂ, ਅੱਜ ਤੱਕ ਮਨੀਪੁਰ ਦੇ ਉੱਤੇ ਕੋਈ ਲਫ਼ਜ਼ ਉਹਦੇ ਮੂੰਹੋਂ ਨਹੀਂ ਨਿਕਲਿਆ ਹੈ ਅਜੇ ਤੱਕ। ਜਿਹੜਾ ਉੱਥੇ ਜੋ ਈਵਨ ਵਿਦਨ ਵੀ ਜਿਹਨਾਂ ਉਹ ਪ੍ਰਵਾਨ ਕੁੜੀਆਂ ਨੂੰ ਸੱਦ ਕੇ ਆਪਣਾ ਜਦੋਂ ਮੈਡਲ ਜਿੱਤ ਕੇ ਆਈਆਂ ਆਪਣੀ ਕੋਠੀ 'ਚ ਉਹਨੇ ਕਿਹਾ ਜੀ ਇਹ ਦੇਸ਼ ਕੀ ਬੇਟੀਆਂ ਔਰ ਫਲਾਣਾ ਢਿਮਕਾ, ਉਹ ਵਿਚਾਰੀਆਂ ਜੰਤਰ ਮੰਤਰ ਤੇ ਉਹਨਾਂ ਦੀ ਖਿੱਚ ਧੂ ਪੁਲਿਸ ਕਰਦੀ ਰਹੀ। ਦੂਸਰਾ ਰਿਹਾ ਉਹ ਗੁੰਡਾ ਜਿਹੜਾ ਉਹ ਬ੍ਰਿਜਬੋਰਨ ਕੇ ਕੌਣ ਹੈ, ਉਹਦੇ ਖਿਲਾਫ ਐਕਸ਼ਨ ਕੀ ਲੈਣਾ ਸੀ, ਇੱਕ ਲਫ਼ਜ਼ ਤੱਕ ਨਹੀਂ ਕਿਹਾ ਗਿਆ। ਸੋ ਜਦੋਂ ਇਹ ਪਾਰਟ ਹੁੰਦਾ ਹੈ ਔਰ ਇਹ ਕਿਉਂਕਿ ਮੈਂ ਇਸ ਨੂੰ ਇਸ ਲਈ ਵੀ ਇੱਕ ਆਪਣੇ ਜੀਵਨ ਦੇ ਵਿੱਚ ਮੈਂ ਸਮਝਦਾ ਹਾਂ ਕਿ ਵੀ ਰੂਹਾਨੀਅਤ ਹੀ ਡਿਸਾਈਡ ਕਰਦੀ ਹੈ ਤੇ ਇਹ ਰੂਹਾਨੀਅਤ ਦਾ ਹੀ ਸਿਧਾਂਤ ਹੈ ਔਰ ਅਕਾਲ ਪੁਰਖ ਨੂੰ ਦੇ ਵਿੱਚ ਯਕੀਨ ਰੱਖਣ ਵਾਲੀ ਹਰ ਕੌਮ, ਉਹ ਸਿੱਖ ਨੇ, ਮੁਸਲਮਾਨ ਨੇ, ਕ੍ਰਿਸਚਨ ਨੇ ਜਾਂ ਹਿੰਦੂ ਵੀ ਜਿਹੜੇ ਰੱਬ ਦੇ ਵਿੱਚ ਕਿਸੇ ਰੂਪ 'ਚ ਵੀ ਯਕੀਨ ਰੱਖਦੇ ਹੋਣਗੇ, ਉਹ ਇਹ ਜ਼ਰੂਰ ਮੰਨਦੇ ਨੇ ਜਿਹਨੂੰ ਸਾਡੇ ਗੁਰੂ ਸਾਹਿਬਾਨ ਨੇ ਯਾਦ ਦਹਾਨੀ ਕਰਵਾਈ ਕਿ ਖਾਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਕਿ ਖਾਲਕ ਜਿਹੜਾ ਹੈ ਉਹ ਖਲਕਤ ਦੇ ਵਿੱਚ ਵਸਦਾ ਹੈ। ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਯਾਦ ਕਰਵਾਉਂਦਾ ਹੈ ਕਿ ਭਾਈ ਜਦੋਂ ਖਲਕਤ ਦੁਖੀ ਹੁੰਦੀ ਹੈ ਫਿਰ ਖਾਲਕ ਦੀ ਦਰਗਾਹ ਦੇ ਵਿੱਚ ਗੁਜ਼ਾਰਿਸ਼ ਹੁੰਦੀ ਹੈ, ਅਪੀਲ ਹੁੰਦੀ ਹੈ, ਅਰਦਾਸ ਹੁੰਦੀ ਹੈ ਤੇ ਫਿਰ ਖਾਲਕ ਜਿਹੜਾ ਹੈ ਉਹ ਉਸ ਕਿਸਮ ਦਿਆਂ ਨੂੰ ਹੰਕਾਰੀਆਂ ਨਿੰਦਕਾਂ ਪਿੱਠ ਦੇ, ਫਿਰ ਉਹਨਾਂ ਦੇ ਵੱਲ ਰੱਬ ਦੀ ਪਿੱਠ ਹੁੰਦੀ ਹੈ ਹੰਕਾਰੀਆਂ ਦੇ ਨਿੰਦਕਾਂ ਦੀ ਔਰ ਫਿਰ ਅਦਲ ਦਾ ਰਸਤਾ ਖੁੱਲ੍ਹਦਾ ਔਰ ਇਹ ਇੱਕ ਹਫ਼ਤੇ ਦੇ ਵਰਤਾਰੇ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਸੋ ਇਸ ਨੇ ਹੋਪ ਦਿੱਤੀ ਔਰ ਇਹੀ ਜਦੋਂ ਅੱਜ ਭਾਈ ਗੁਰਦੇਵ ਸਿੰਘ ਜੀ ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਭੈਣ ਜੀ ਜਸਵਿੰਦਰ ਕੌਰ ਕਹਿ ਰਹੇ ਸੀ ਕਿ ਖਾਲਿਸਤਾਨ ਛੇਤੀ ਬਣੇ, ਮੈਂ ਕਿਹਾ ਬਣਾਉਣਾ ਤਾਂ ਸਾਨੂੰ ਆਪ ਨੂੰ ਹੀ ਪੈਣਾ, ਲੇਕਿਨ ਜਿਸ ਕਿਸਮ ਦੇ ਹਾਲਾਤ ਨੇ ਇਹਨੇ ਸਾਨੂੰ ਲਿਆ ਕੇ
ਸਾਡੀ ਮੂਵਮੈਂਟ ਨੂੰ ਸੈਂਟਰਲ ਸਟੇਜ ਦੇ ਉੱਤੇ ਖੜਾ ਕਰ ਦਿੱਤਾ ਹੈ। ਔਰ ਇਹ ਸਤਿਗੁਰੂ ਦੀ ਕਲਾ ਹੈ, ਮੈਂ ਸਮਝਦਾ ਵੀ ਟਾਈਮਿੰਗ ਉਹਦੀ ਔਰ ਉਸ ਨੂੰ। ਸੋ ਉਹ ਜਿਹੜੀ ਐਗਜ਼ੂਬਰੇਸ਼ਨ ਸੀ ਆਫ ਹੋਪ, ਆਫ ਕੌਨਫੀਡੈਂਸ, ਵੀ ਕੈਨ ਡੂ ਇਟ, ਉਹ ਅੱਜ ਦੇ ਪ੍ਰੋਟੈਸਟ ਦੇ ਵਿੱਚ ਵੀ ਨਜ਼ਰ ਆ ਰਹੀ ਸੀ। ਔਰ ਉਹਦੇ 'ਚ ਮੈਂ ਈਵਨ ਉਹੀ ਉਤਸ਼ਾਹ ਆਪਣੇ ਕਸ਼ਮੀਰੀ ਭਰਾਵਾਂ ਜਾਂ ਪਾਕਿਸਤਾਨੀ ਮੀਡੀਆ ਜਿਹੜਾ ਵੱਡੀ ਗਿਣਤੀ ਦੇ ਵਿੱਚ ਆਇਆ ਹੋਇਆ ਸੀ। ਔਰ ਕਿਉਂਕਿ ਦੇਖੋ ਜਦੋਂ ਮੁਲਕ ਅਪ ਟੂ ਡਾਊਨ ਜਾਂਦੇ ਨੇ ਉਹਨਾਂ ਦੇ ਵਿੱਚ ਇੱਕ ਨਿਰਾਸ਼ਤਾ ਦਾ ਆਲਮ ਵੀ ਹੁੰਦਾ ਹੈ। ਪਾਕਿਸਤਾਨ ਜਿਨ੍ਹਾਂ ਹਾਲਾਤਾਂ 'ਚੋਂ ਪਿਛਲੇ ਕੁਝ ਸਮੇਂ ਤੋਂ ਗੁਜ਼ਰ ਰਿਹਾ ਹੈ, ਇੱਕ ਨਿਰਾਸ਼ਤਾ, ਇੱਕ ਪਾਸੇ ਤਾਂ ਇੰਡੀਆ ਦਾ ਇੰਨਾ ਖੌਫ, ਔਰ ਉਸ ਨੂੰ ਉੱਥੋਂ ਦੇ ਬੈਠੇ ਪੋਲੀਟੀਸ਼ੀਅਨ ਵੀ ਦੇਖੋ ਜੀ, ਮੋਦੀ ਕਹਾਂ ਲੈ ਗਿਆ ਭਾਰਤ ਕੋ, ਚੰद्रमा पे ले गया, हम कहाँ आ गए। ਫਿਰ ਉਹਨਾਂ ਨੂੰ ਲੱਗਦਾ ਸੀ ਵੀ ਉਹ ਕਸ਼ਮੀਰ 'ਚ ਵੜ ਕੇ ਉਹਨਾਂ ਨੇ ਅਜੇ 2 ਹਫ਼ਤੇ ਪਹਿਲਾਂ ਰਾਵਲਾਕੋਟ 'ਚ ਕਸ਼ਮੀਰੀ ਐਕਟਿਵਿਸਟ ਮਾਰਿਆ, ਉਸ ਤੋਂ ਪਹਿਲਾਂ ਰਾਵਲਪਿੰਡੀ 'ਚ ਮਾਰਿਆ, ਇਸਲਾਮਾਬਾਦ 'ਚ ਮਾਰਿਆ ਕਸ਼ਮੀਰੀ। ਭਾਈ ਪਰਮਜੀਤ ਸਿੰਘ ਪੰਜਵਾੜ ਨੂੰ ਤਾਂ ਮਈ ਮਹੀਨੇ 'ਚ ਮਾਰਿਆ ਹੀ ਮਾਰਿਆ ਲਾਹੌਰ ਦੇ ਵਿੱਚ। ਔਰ ਉਹ ਬਿਲਕੁਲ ਬੇਬਸੀ, ਕਿਉਂਕਿ ਇੰਡੀਆ ਨੇ ਐਸਾ ਨੈਰੇਟਿਵ ਪਾਕਿਸਤਾਨ ਬਾਰੇ ਸਾਰੇ UN ਦੇ ਤੋਂ ਦੂਜੇ ਤੋਂ ਲੈ ਕੇ ਸਿਰਜਿਆ ਸੀ ਕਿ ਜੀ ਇਹ ਤਾਂ ਐਪੀ ਸੈਂਟਰ ਹੈ ਦਹਿਸ਼ਤਗਰਦੀ ਦਾ। ਹਾਲਾਂ ਉਹਨਾਂ ਦੇ ਕੋਲੋਂ ਕੁਲਭੂਸ਼ਣ ਯਾਦਵ ਤੋਂ ਲੈ ਕੇ ਕ੍ਰੈਡੀਬਲ ਇਨਫੋਰਮੇਸ਼ਨ ਹੋਣ ਦੇ ਬਾਵਜੂਦ। ਸੋ ਜਦੋਂ ਇਹ ਜਿਹੜਾ ਇੱਕ ਵਾਰ ਮੂੰਹ ਪੈਂਦਾ ਹੈ, ਔਰ ਬਹੁਤ ਵਾਰੀ ਹਾਲਾਂ ਸ਼ੇਰ ਬਾਰੇ ਕਿਹਾ ਜਾਂਦਾ ਵੀ ਉਹ ਆਦਮਖੋਰ ਨਹੀਂ ਹੁੰਦਾ, ਪਰ ਜੇ ਇੱਕ ਵਾਰੀ ਉਹ ਆਦਮਖੋਰ ਬਣ ਜਾਏ, ਖਾ ਲੇ ਆਦਮੀ ਕਿਸੇ ਨੂੰ, ਫਿਰ ਉਹਦੇ ਮੂੰਹ ਨੂੰ, ਇਹ ਜਿਹੜਾ ਟਰਮ ਹੈ ਕਿ ਜੀ ਉਹਦੇ ਮੂੰਹ ਨੂੰ ਲਹੂ ਲੱਗ ਗਿਆ, ਫਿਰ ਉਹ ਹਮਲੇ ਕਰਦਾ ਹੈ। ਇਸ ਲਈ ਆਦਮਖੋਰ ਸ਼ੇਰ ਨੂੰ ਜਦੋਂ ਅਸੀਂ ਈਵਨ ਆਪਣੇ ਗੁਰੂ ਸਾਹਿਬਾਨ ਦੇ ਵੇਲੇ ਵੀ ਸ਼ੇਰ ਦੇ ਸ਼ਿਕਾਰ ਦੀ ਗੱਲ ਦੇਖਦੇ ਤੇ ਤੁਸੀਂ ਬਹੁਤ ਵਾਰੀ ਦੇਖੋਗੇ ਕਿ ਸੰਗਤ ਉਸ ਇਲਾਕੇ ਦੀ ਜਾਂ ਆਮ ਲੋਕ ਅਪੀਲ ਕਰਦੇ ਸੀ ਜੀ ਇਸ ਜੰਗਲ ਦੇ ਵਿੱਚ ਇੱਕ ਆਦਮਖੋਰ ਸ਼ੇਰ ਹੈ ਔਰ ਉਹ ਹਮਲੇ ਕਰਦਾ, ਕਿਉਂਕਿ ਫਿਰ ਜੇ ਤੁਸੀਂ ਉਹਨੂੰ ਨਹੀਂ ਡੱਕਦੇ ਤੇ ਉਹ ਆ ਕੇ ਹੋਰਨਾਂ ਨੂੰ ਖਾਂਦਾ ਸੀ। 6ਵੇਂ ਪਾਤਸ਼ਾਹ ਜਾਂ 10ਵੇਂ ਪਾਤਸ਼ਾਹ ਦੇ ਜਿਹੜੇ ਸ਼ਿਕਾਰ ਨੇ ਇਸ ਕਿਸਮ ਦੇ ਆਦਮਖੋਰ ਸ਼ੇਰਾਂ ਦੇ ਜਸਟ ਔਨ ਦਾ ਸਾਈਡ ਲਾਈਨ। ਸੋ ਜਿਹਦੇ ਮੂੰਹ ਨੂੰ ਲਹੂ ਲੱਗ ਜਾਂਦਾ ਉਹ ਫਿਰ ਉਸੇ ਲਹੂ ਨੂੰ ਵਾਰ-ਵਾਰ ਪੈਂਦਾ। ਔਰ ਉਹਨਾਂ ਨੂੰ ਇੰਡੀਅਨ ਅਜੀਤ ਡੋਵਲ ਔਰ ਇਹ ਕਾਤਲ ਤਿਕੜੀ ਨੂੰ ਲੱਗਿਆ ਕਿ ਵੀ ਅਸੀਂ ਵੀ ਆਰ ਗੈਟਿੰਗ ਅਵੇ ਵਿਦ ਐਵਰੀਥਿੰਗ ਵਿਦ ਇਨ ਕੰਟਰੀ। ਅਸੀਂ ਹਜ਼ਾਰਾਂ ਜਿਹੜੇ ਨੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨਾਲ 80s 90s 'ਚ ਮਾਰੇ, ਕੀ ਕਰ ਲਿਆ ਸਿੱਖਾਂ ਨੇ ਦੁਨੀਆ ਭਰ 'ਚ ਬੈਠ ਕੇ। ਲੇਕਿਨ ਇਹ ਜਿਹੜਾ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਜਿਵੇਂ ਇਹ ਰੰਗ ਬਦਲਿਆ ਦੁਨੀਆ ਭਰ ਦੇ ਵਿੱਚ, ਔਰ ਮੈਂ ਦੇਖ ਰਿਹਾ ਸੀ ਕਿ ਵੀ ਇਹਦੇ ਬਾਵਜੂਦ ਕਿ ਇੰਡੀਆ, ਵਰਲਡ ਗੁਰੂ, ਗਵਾਂਢੀ ਕੋਈ ਵੀ ਮੁਲਕ ਜਿਹੜਾ ਉਹ ਭਾਰਤ ਦੇ ਨਾਲ ਨਹੀਂ ਖਲੋਤਾ। 5 ਆਈਜ਼ ਤਾਂ ਹੈ ਹੀ ਨੇ ਜਿਨ੍ਹਾਂ ਨੇ ਕਿਹਾ ਕਿ ਵੀ ਕੋਆਪਰੇਟ ਕਰੋ ਕੈਨੇਡਾ ਦੇ ਨਾਲ ਜੋ ਇਨਵੈਸਟੀਗੇਸ਼ਨ ਔਰ ਦੂਸਰੇ। ਔਰ ਈਵਨ ਕੱਲ ਸਟੇਟ ਡਿਪਾਰਟਮੈਂਟ ਦੇ ਆਫੀਸ਼ੀਅਲ ਨੇ, ਉਸ ਤੋਂ ਪਹਿਲਾਂ ਐਂਟਨੀ ਬਲਿੰਕਨ ਨੇ, ਉਸ ਤੋਂ ਪਹਿਲਾਂ ਉਹਨਾਂ ਦੀ ਦੂਸਰੀ ਸਿਕਿਉਰਿਟੀ ਐਡਵਾਈਜ਼ਰ ਨੇ, ਵਾਈਟ ਹਾਊਸ ਸਪੋਕਸਪਰਸਨ ਨੇ, 5 ਨੇ ਰੋ ਅਮਰੀਕਾ ਦੇ ਵਿੱਚ ਅਸੀਂ ਦੇਖਿਆ ਉਹਨਾਂ ਨੇ ਇੰਡੀਆ ਨੂੰ ਕਿਹਾ ਕਿ ਵੀ ਕੋਆਪਰੇਟ ਕਰੋ ਚੁੱਪ ਕਰਕੇ, ਔਰ ਇਹ ਜਿਹੜੀ ਹੈ ਤੁਹਾਡੇ ਦੇ ਉੱਤੇ ਜ਼ਿੰਮੇਵਾਰੀ ਆਉਂਦੀ। ਤੇ ਮੈਂ ਦੇਖ ਰਿਹਾ ਸੀ, ਮੈਂ ਕਿਹਾ ਇੰਡੀਆ ਦੇ ਹੱਕ 'ਚ ਕਿਸੇ ਨੇ ਰਸ਼ੀਆ ਤੋਂ ਹੀ ਬਿਆਨ ਦਵਾ ਦਿੰਦਾ, ਇੱਕ ਚੋਰ ਦਾ ਯਾਰ ਚੋਰ ਹੀ ਬਣ ਜਾਂਦਾ। ਪਰ ਚਲੋ ਚੋਰ ਦਾ ਯਾਰ ਚੋਰ ਨਹੀਂ, ਵੈਸੇ ਤਾਂ ਉਹ ਮੂਸੇ ਦਾ ਗਵਾਹ ਡੱਡੂ ਜ਼ਰੂਰ ਬਣ ਜਾਂਦਾ। ਸੋ ਉਹ ਡੱਡੂ ਇੱਕ ਸ੍ਰੀਲੰਕਾ ਉਹਨਾਂ ਨੂੰ ਲੱਭਿਆ। ਹੁਣ ਦਿਲਚਸਪ ਗੱਲ ਇਹ ਹੈ, ਮੈਂ ਐਸ ਜੈ ਸ਼ੰਕਰ ਕਿਵੇਂ 10 ਸਾਲ ਬੁੱਢਾ ਹੋ ਗਿਆ ਨਾ ਇਸ ਹਫ਼ਤੇ 'ਚ ਇਹਦੀ ਗੱਲ ਕਰਨ ਤੋਂ ਪਹਿਲਾਂ, ਜਦੋਂ ਅਸੀਂ ਜਸਟਿਨ ਟਰੂਡੋ ਦੀ ਗੱਲ ਕਰਦੇ ਹਾਂ, ਜਸਟਿਨ ਟਰੂਡੋ ਇੱਕ ਨੋਬਲ ਸੋਲ ਹੈ। ਮੈਂ ਇਹ ਇਸ ਲਈ ਨਹੀਂ ਕਹਿ ਰਿਹਾ ਕਿ ਜੀ ਉਹਨੇ ਸਿੱਖਾਂ ਦੇ ਹੱਕ 'ਚ ਜਾਂ ਜਸਟਿਸ ਦੇ ਹੱਕ ਜਾਂ ਫਰੀडम ਦੇ ਹੱਕ 'ਚ ਗੱਲ ਕੀਤੀ, ਕਿਉਂਕਿ ਬਹੁਤਿਆਂ ਦੀ ਮੈਮਰੀ ਹੁੰਦੀ ਨਹੀਂ ਲੰਮੀ, ਪੜ੍ਹਨ ਦਾ ਵੀ ਸ਼ੌਕ ਨਹੀਂ ਹੁੰਦਾ। 2 ਕ੍ਰੂਸ਼ਲ ਮੁੱਦਿਆਂ ਦੇ ਉੱਤੇ ਜਸਟਿਨ ਟਰੂਡੋ ਨੇ, ਜਿਹਨੂੰ ਕਹਿੰਦੇ ਨੇ ਕਿ ਕੈਨੇਡਾ ਦੀ ਜਿਹੜੀ 200-250 ਸਾਲ ਦੀ ਹਿਸਟਰੀ ਹੈ, ਉਹਦੇ ਜਿਹੜੇ ਵੱਡੇ ਬਲੰਡਰ ਹੋਏ ਜਿਹਦੇ ਲਈ ਹਰ ਸੁਸਾਇਟੀ ਸ਼ਰਮਿੰਦਾ ਹੁੰਦੀ ਹੈ, ਜੋ ਉਹਦੇ ਤੋਂ ਗਲਤੀ ਹੋਈ ਹੁੰਦੀ ਹੈ, ਉਹਨੇ ਸਮੂਹਕ ਤੌਰ ਤੇ ਪਾਰਲੀਮੈਂਟ 'ਚ ਖਲੋ ਕੇ ਪਾਰਲੀਮੈਂਟਰੀ ਤਰੀਕੇ ਨਾਲ ਮੁਆਫੀ ਮੰਗੀ ਲੋਕਾਂ ਤੋਂ, ਇੱਕ ਨੇਟਿਵਸ ਤੋਂ ਜਿਨ੍ਹਾਂ ਦੇ ਬਾਰੇ ਆਇਆ ਕਿ ਭਾਈ ਉਹਨਾਂ ਨਾਲ ਕੀ ਹੁੰਦਾ ਰਿਹਾ, ਉਹਨਾਂ ਦੇ ਬੱਚੇ ਕਿਵੇਂ ਕੱਢ ਕੇ ਸਕੂਲਾਂ 'ਚੋਂ, ਚਰਚਿਜ਼ ਨੇ ਦੂਜਿਆਂ ਨੇ ਕੀ ਕੀਤਾ ਉਹਦੇ ਲਈ। ਦੂਸਰਾ, ਜਦੋਂ ਸਿੱਖ ਸਭ ਤੋਂ ਪਹਿਲਾਂ ਕਾਮਾਗਾਟਾ ਮਾਰੂ, ਜਿਹਨੂੰ ਗੁਰੂ ਨਾਨਕ ਜਹਾਜ਼ ਜਿਹਦਾ ਨਾਮ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਰੱਖਿਆ ਸੀ, ਉਸ ਦੇ ਲਈ ਪਿਛਲੇ ਵਰ੍ਹਿਆਂ ਜਸਟਿਨ ਟਰੂਡੋ ਨੇ ਪਾਰਲੀਮੈਂਟ 'ਚ ਪ੍ਰੋਪਰ ਫਾਰਮਲ ਫਾਰਮ 'ਚ ਉਸ ਦਿਨ ਨੂੰ ਹੁਣ ਯਾਦ ਕੀਤਾ ਜਾਂਦਾ ਹੈ ਕਿ ਇਹ ਮਾਫੀ। ਫਿਰ ਇਕੱਲਾ ਇਹੀ ਨਹੀਂ ਹੈ, ਬੰਦਾ ਕੋਈ ਕਹਿੰਦਾ ਜੀ ਇੱਕ ਚੀਜ਼ 400 ਸਾਲ ਪਹਿਲਾਂ ਹੋਈ, ਇੱਕ 100 ਸਾਲ ਪਹਿਲਾਂ ਹੋਈ, ਉਹਦੇ ਤੁਹਾਡੇ ਸਾਹਮਣੇ ਕੋਈ ਜਿਹੜੇ ਹੈ ਉਹਦੇ ਲਈ ਤੁਹਾਨੂੰ ਕੋਈ
ਕਿਤੇ ਜਵਾਬਦੇਹ ਨਹੀਂ ਬਣਾਇਆ ਜਾ ਸਕਦਾ ਵੀ ਇਹ ਤਾਂ ਜਸਟ ਪੁਟਿੰਗ ਦਾ ਲਿਡ ਔਨ ਦਾ ਪਾਸਟ ਹਿਸਟਰੀ। ਤਮਿਲ ਜੈਨੋਸਾਈਡ ਜੀ ਹੁਣ ਅਸੀਂ ਦੇਖਦੇ ਹਾਂ ਵੀ ਉਹੀ ਤਮਿਲ ਪ੍ਰਭਾਕਰਨ ਜਿਹਨੂੰ ਰਾਹ ਨੇ ਟ੍ਰੇਨਡ ਕੀਤਾ, ਲਿਆਂਦਾ, ਸ੍ਰੀਲੰਕਾ ਦੇ ਵਿੱਚ ਵਾੜਿਆ, ਕਿਵੇਂ ਜਿਹੜਾ ਹੈ ਉਹ ਸਾਰੇ ਨੂੰ ਸਿਹਾਲੀਜ਼ ਔਰ ਉਹਨਾਂ ਨੂੰ ਪੜਵਾਇਆ। ਫਿਰ ਜਦੋਂ ਰਾਜੀਵ ਗਾਂਧੀ ਦਾ ਪੀਰੀਅਡ ਆਇਆ ਜੀ, ਹੁਣ ਸਮਝੌਤਾ ਇਹ ਉਹ, ਭਾਵੇਂ ਉਹਦੀ ਕੀਮਤ ਉਹਨੂੰ ਵੀ ਦੇਣੀ ਪਈ ਰਾਜੀਵ ਗਾਂਧੀ ਨੂੰ ਆਪਣੀ ਜ਼ਿੰਦਗੀ ਦੇ ਨਾਲ, ਲੇਕਿਨ ਫਿਰ ਇਹਨਾਂ ਨੇ ਤਮਿਲਾਂ ਨੂੰ ਡਿਚ ਕਰ ਦਿੱਤਾ ਹੈ। ਸਿਹਾਲੀਜ਼ ਗਵਰਨਮੈਂਟ ਨੇ ਜੋ ਜ਼ੁਲਮ ਕੀਤਾ, ਔਰ ਇਹ ਜਿਹੜਾ ਸ੍ਰੀਲੰਕਾ ਦਾ ਫਾਈਨਲੀ ਜਿਹਨੂੰ ਇਹ 2009 ਚ ਕਹਿੰਦੇ ਨੇ ਜੀ ਅਸੀਂ ਫਿਨਿਸ਼ ਕਰਤਾ ਜਾਫਨਾ, ਬਹੁਤ ਵੱਡੇ ਪੈਮਾਨੇ ਤੇ ਜੈਨੋਸਾਈਡ ਕੀਤਾ ਗਿਆ ਤਮਿਲਾਂ ਦਾ। ਹੁਣ ਇਸੇ ਹੀ ਜਸਟਿਨ ਟਰੂਡੋ ਦੀ ਅਗਵਾਈ ਦੇ ਵਿੱਚ ਕੈਨੇਡਾ ਦੀ ਪਾਰਲੀਮੈਂਟ ਨੇ ਜਿਹੜਾ 18 ਮਈ ਦਾ ਦਿਨ ਹੈ ਉਹ ਤਮਿਲ ਜੈਨੋਸਾਈਡ ਰਿਮੈਂਬਰੈਂਸ ਡੇ ਵਜੋਂ ਰੈਕਗਨਾਈਜ਼ ਕੀਤਾ। ਅਜੇ ਤੱਕ ਇਹ ਨਵੰਬਰ 84 ਰੈਕਗਨਾਈਜ਼ ਨਹੀਂ ਹੋਇਆ, ਔਰ ਮੈਨੂੰ ਇਹ ਲੱਗਦਾ ਵੀ ਜਿਹੜੀਆਂ ਅਸੀਂ ਮੰਗਾਂ ਹੁਣ ਇਹ ਸਾਰੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਕਰ ਰਹੇ ਹਾਂ, ਉਹਦੇ 'ਚ ਜਸਟਿਨ ਟਰੂਡੋ ਦੀ ਸਰਕਾਰ ਤੋਂ ਇਹ ਵੀ ਮੰਗ ਹੋਣੀ ਚਾਹੀਦੀ ਹੈ ਕਿ ਜਿਵੇਂ ਤੁਸੀਂ 18 ਮਈ ਦਾ ਦਿਨ ਤਮਿਲ ਜੈਨੋਸਾਈਡ ਰਿਮੈਂਬਰੈਂਸ ਡੇ ਦੇ ਤੌਰ ਤੇ ਰੈਕਗਨਾਈਜ਼ ਕੀਤਾ ਪਾਰਲੀਮੈਂਟ 'ਚ, ਔਰ ਇਸ ਬਾਰੇ 'ਚ ਹੀ ਜਦੋਂ 18 ਮਈ ਨੂੰ ਜਸਟਿਨ ਟਰੂਡੋ ਨੇ ਪਾਰਲੀਮੈਂਟ ਨੂੰ ਐਡਰੈਸ ਕੀਤਾ ਤੇ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀਆਂ ਨੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਟਰੂਡੋ ਔਨ May 18th said that the stories of Tamil Canadians affected by the conflict serve as an enduring reminder that human rights, peace and democracy cannot be taken for granted। ਉਹਨੇ ਕਿਹਾ ਜੀ ਜੋ ਤਮਿਲਾਂ ਨਾਲ ਹੋਇਆ, ਕਿਉਂਕਿ ਕੈਨੇਡਾ 'ਚ ਵੱਡੀ ਗਿਣਤੀ 'ਚ ਸ੍ਰੀਲੰਕਾ ਦੇ ਤਮਿਲ ਵਸਦੇ ਨੇ, ਉਹਨਾਂ ਦੀ ਲੌਬੀ ਦਾ ਵੀ ਨਤੀਜਾ ਸੀ, ਪਰ ਕਿਉਂਕਿ ਫਰੀडम ਲਵਿੰਗ ਜਸਟਿਸ ਲਵਿੰਗ ਬੰਦਾ ਹੈ, ਉਹਨੇ ਕਿਹਾ ਇਹ ਜਿਹੜੀਆਂ ਉਹਨਾਂ ਦੀਆਂ ਕਹਾਣੀਆਂ ਨੇ ਤਮਿਲਾਂ ਦੇ ਨਾਲ ਜੋ ਹੋਇਆ ਉਹ ਦੱਸਦਾ ਕਿ ਭਾਈ ਇਹ ਅਸੀਂ ਹਿਊਮਨ ਰਾਈਟਸ ਲਈ, ਅਮਨ ਲਈ ਔਰ ਡੈਮੋਕ੍ਰੇਸੀ ਦੇ ਲਈ ਖੜੇ ਹਾਂ, ਅਸੀਂ ਖਲੋਵਾਂਗੇ ਔਰ ਇਹਨੂੰ ਅਸੀਂ ਫॉर ਗ੍ਰਾਂਟਡ ਨਹੀਂ ਲੈ ਸਕਦੇ। ਹੁਣ ਕਿਉਂਕਿ ਅੱਜ ਵੀ ਸਿਹਾਲੀਜ਼ ਹਕੂਮਤ ਜਾਂ ਜਿਨ੍ਹਾਂ ਨੇ ਤਮਿਲਾਂ ਦੇ ਉੱਤੇ ਕੀਤੇ ਨੇ ਉਹਨਾਂ ਦੇ ਉੱਤੇ ਵੀਜ਼ਾ ਪਾਬੰਦੀਆਂ ਨੇ, ਕੈਨੇਡਾ ਇੰਟਰਨੈਸ਼ਨਲ ਕੋਰਟ ਦੇ ਆਫ ਜਸਟਿਸ ਤੋਂ ਲੈ ਕੇ ਇੰਟਰਨੈਸ਼ਨਲ ਫੋਰਮ ਤੇ ਮੰਗ ਕਰਦਾ ਹੈ ਵੀ ਇਹ ਜਿਹੜੀ ਗਵਰਨਮੈਂਟ ਹੈ ਜਿਹਨੇ 'ਚ ਉਹਨਾਂ ਨੇ ਕੀਤਾ ਇਹ ਕ੍ਰਿਮੀਨਲ ਐਕਟੀਵਿਟੀਜ਼ ਕੀਤੀਆਂ ਨੇ, ਹੀਨਸ ਕ੍ਰਾਈਮ, ਉਹ ਜਵਾਬਦੇਹ ਬਣਾਏ ਜਾਣ। ਔਰ ਇਹੀ ਜਿਹੜਾ ਮੂਸੇ ਦਾ ਗਵਾਹ ਡੱਡੂ ਤਮਿਲ, ਉਹਨਾਂ ਦਾ ਜਿਹੜਾ ਸ੍ਰੀਲੰਕਾ ਦਾ ਫੋਰਨ ਮਿਨਿਸਟਰ ਹੈ ਸਾਬਰੀ, ਉਹਨੇ ਕਿਹਾ ਜੀ ਇਹ ਕੈਨੇਡਾ ਵਾਲੇ ਤਾਂ ਜਿਹੜੇ ਨੇ ਇਹਨਾਂ ਨੇ ਦੇਖੋ ਸਾਡੇ ਤੇ ਵੀ ਲਾਇਆ ਉਹਨਾਂ ਨੇ, ਇਹ ਜਿਹੜਾ ਉਹ ਦਾ ਕੈਨੇਡੀਅਨ PM ਹੈਜ਼ ਅ ਵੇ ਆਫ ਕਮਿੰਗ ਆਊਟ ਵਿਦ ਥੀਸ ਆਊਟਰੇਜੀਅਸ ਐਲੀਗੇਸ਼ਨਸ ਵਿਦਆਊਟ ਐਨੀ ਸਪੋਰਟਿੰਗ ਪ੍ਰੂਫ। ਉਹ ਵੀ ਜਿਵੇਂ ਇਹ ਕਹਿੰਦੇ ਸਾਨੂੰ ਪ੍ਰੂਫ, ਉਹਨੂੰ ਸ੍ਰੀਲੰਕਾ ਵਾਲਿਆਂ ਨੂੰ ਜਿਨ੍ਹਾਂ ਨੇ ਹਜ਼ਾਰਾਂ ਤਮਿਲ ਮਾਰਤੇ ਅਜੇ ਉਹ ਸਬੂਤ ਲੱਭ ਰਹੇ ਨੇ। ਸੋ ਇਹ ਸਾਰੇ ਦੇ ਵਿੱਚ ਜਿਹੜਾ ਅਸੀਂ ਸਮਝਦੇ ਹਾਂ ਕਿ ਇਹ ਜਸਟਿਨ ਟਰੂਡੋ ਨੂੰ ਸਿਰਫ ਕਿ ਜੀ ਮੈਂ ਸਿੱਖ ਵੋਟਾਂ ਲਈ 2% ਵੋਟਾਂ ਨੇ ਉਹ ਸਿੱਖਾਂ ਦੇ ਲਈ ਕਰ ਰਿਹਾ, ਇਵੇਂ ਇਹ ਕਾਰਨ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਵੀ ਇੰਡੀਆ ਦੀ ਜਦੋਂ ਅਸੀਂ ਆਈਸੋਲੇਸ਼ਨ ਦੇਖਦੇ ਹਾਂ, ਜਿਹੜਾ ਇੰਡੀਆ ਸਮਝਦਾ ਸੀ ਕਿ ਜੀ ਉਹਨੇ ਪਾਕਿਸਤਾਨ ਨੂੰ ਆਈਸੋਲੇਟ ਕਰਤਾ, ਇੱਕ ਰੌਕ ਸਟੇਟ ਬਣਾਤਾ, ਸਿੱਖ ਕੌਮ ਉੱਥੇ ਅਸੀਂ ਮਾਰਤੇ, ਬਾਹਰਲਿਆਂ ਨੂੰ ਇੰਨਾ ਬਦਨਾਮ ਕਰਤਾ ਹੈ ਕਿ ਕੋਈ ਆਵਾਜ਼ ਚੁੱਕ ਨਹੀਂ ਸਕਦਾ। ਅੱਜ ਜਸਟਿਨ ਟਰੂਡੋ ਔਰ ਜਿਨ੍ਹਾਂ ਨੂੰ ਕੋਈ ਸ਼ੱਕ ਹੈ ਉਹ ਜਾ ਕੇ ਉਹਦੀ UN ਜਨਰਲ ਅਸੈਂਬਲੀ ਦੇ ਵਿੱਚ ਸਪੀਚ ਦੇਖ ਲੈਣ, ਉਹਦੀ ਬਾਡੀ ਲੈਂਗੁਏਜ, ਉਹਦੀ ਸ਼ਕਲ, ਔਰ ਉਹਦੇ 'ਚ ਵਾਕਈ ਜਦੋਂ ਕਦੇ ਸੁਣੀਦਾ ਸੀ ਕਿ ਇਹਦਾ ਜੀ ਉਹਦਾ ਜਵਾਨ ਪੁੱਤਰ ਚਲਾ ਗਿਆ ਤੇ ਉਹਨਾਂ ਨੇ ਕਹਿਣਾ ਕਿ ਜੀ ਇੱਕ ਰਾਤ ਦੇ ਵਿੱਚ ਹੀ ਉਹ 10 ਸਾਲ ਬੁੱਢਾ ਹੋ ਗਿਆ। ਸੋ ਹੁਣ ਇਹਨੂੰ ਜੈ ਸ਼ੰਕਰ ਨੂੰ, ਜਿਹਨੂੰ ਇੱਕ ਜਿਹੜਾ ਕਦੇ ਇੱਕ ਕਿਸੇ ਪਿੰਡ ਦਾ ਪੰਚ ਵੀ ਨਹੀਂ ਸੀ ਬਣਿਆ, ਸਰਪੰਚ ਤਾਂ ਦੂਰ ਦੀ ਗੱਲ ਹੈ, ਸਿਰਫ ਉਹਦੀ ਹਿੰਦੂਤਵਾ ਆਈਡੀਓਲੋਜੀ ਕਰਕੇ ਜਿਹੜਾ ਉਹਨੂੰ ਰਿਟਾਇਰ ਹੋਣ ਤੋਂ ਬਾਅਦ ਇੰਡੀਅਨ ਫੋਰਨ ਸਰਵਿਸ ਤੋਂ ਮੋਦੀ ਨੇ ਲਿਆ ਕੇ ਸਿੱਧਾ ਫੋਰਨ ਮਿਨਿਸਟਰ ਬਣਾਇਆ। ਔਰ ਜਿਸ ਕਿਸਮ ਦੀ ਐਗਰੈਸਿਵ ਉਹ ਡਿਪਲੋਮੇਸੀ ਤੇ ਕੀ ਕਰਨੀ ਉਹ ਰਿਡੀਕਿਊਲ ਕਰਦਾ ਸੀ। ਕਦੇ ਵੈਸਟ ਨੂੰ ਨੇ ਇਹ ਕਹਿ ਦੇਣਾ ਕਿ ਜੀ ਸਾਨੂੰ ਹੁਣ ਅੱਖਾਂ ਨਾ ਦਿਖਾਓ, ਅਸੀਂ ਪਾਵਰ ਬਣ ਗਏ ਆ, ਅਸੀਂ ਰੂਲਸ ਆਫ ਦਾ ਗੇਮ ਤੁਹਾਡਿਆਂ ਨਾਲ ਸੈੱਟ ਨਹੀਂ ਕਰਾਂਗੇ, ਇਹਨਾਂ ਨਾਲ ਨਹੀਂ। ਜੇ ਰਸ਼ੀਆ ਨੂੰ ਕੰਡੈਮ ਕਰਨ ਦੀ ਗੱਲ ਨਹੀਂ, ਸਾਡੀ ਇੰਡੀਪੈਂਡੈਂਟ ਪਾਲਿਸੀ ਯਾਰ ਫਲਾਣਾ। ਔਰ ਪਾਕਿਸਤਾਨ ਦੇ ਵੀ ਕੁਝ ਲੀਡਰ ਐਪਰੀਸ਼ੀਏਟ ਕਰ, ਦੇਖੋ ਜੀ ਮੋਦੀ ਔਰ ਜੈ ਸ਼ੰਕਰ ਉਹਨੇ ਇਹ ਕਿਹਾ ਉਹ ਕਿਹਾ, ਇਹ ਦੇਖ ਰਹੇ ਸੀ, ਕਹਿੰਦੇ ਵੀ ਕੋਈ ਗੱਲ ਨਹੀਂ ਪੁੱਤਰ, ਜਿਹੜਾ ਉਹ ਵਕਤ ਆਏਗਾ। ਔਰ ਉਸ ਦੇ ਸਾਹਮਣੇ ਅਸੀਂ ਦੇਖ ਰਹੇ ਹਾਂ ਵੀ ਅੱਜ ਇੱਕ ਪਾਸੇ ਉਹੀ ਕੌਮ ਜਿਸ ਨੂੰ ਇਹ ਸਮਝਦੇ ਸੀ ਕਿ 2.5 ਟੋਟਰੂ ਇਹਨਾਂ ਨੇ ਚੁੱਪ ਕਰਵਾ ਦਿੱਤਾ ਹੈ, ਉਹ ਸ਼ੇਰਾਂ ਦੀ ਮਾਨਤ ਗੱਜ ਰਹੇ ਸੀ ਵਰਦੇ ਮੀਂਹ ਦੇ ਵਿੱਚ ਵੀ, ਚਾਰ ਚਫੇਰਾ ਆਸਮਾਨ ਤੱਕ ਆਵਾਜ਼ਾਂ ਸੀ। ਔਰ ਅੰਦਰ ਭਿੱਜੀ ਬਿੱਲੀ ਨਹੀਂ,
10 ਸਾਲ ਬੁੱਢਾ ਹੋਇਆ ਜੈ ਸ਼ੰਕਰ ਜਿਹੜਾ ਹੈ, ਉਹ ਅੰਮ੍ਰਿਤ ਕਾਲ ਦੀ ਗੱਲ ਕਰ ਰਹੇ ਸੀ। ਉਹ ਇਵੇਂ ਸੀ, ਹਾਲਾਂ ਸਾਹਮਣੇ ਕੁਰਸੀਆਂ ਖਾਲੀ ਸੀ, ਅੱਜ ਲਾਸਟ ਡੇ ਸੀ UN ਜਨਰਲ ਅਸੈਂਬਲੀ ਦਾ। ਸੋ ਪਹਿਲਾ ਜਲੂਸ ਤਾਂ ਇਹਨਾਂ ਦਾ ਇਹੀ ਨਿਕਲਿਆ ਔਰ ਕਿਹਦੇ ਨਾਲ ਇਕੁਅਲ ਮਿਲਿਆ ਜਦੋਂ ਮਾਰਨਿੰਗ ਉਹਨੇ ਐਡਰੈਸ ਕੀਤਾ। ਥਰਡ ਰੇਟ ਇੱਕ ਜਮਾਇਕਾ ਦਾ ਫਾਰਨ ਮਿਨਿਸਟਰ ਬੋਲਿਆ, ਇੱਕ ਭੂਟਾਨ ਦਾ ਬੋਲਿਆ। ਹੁਣ ਉਹ ਇੰਡੀਆ ਜਿਸ ਦੇ ਲਈ 22 ਤਰੀਕ ਰਿਜ਼ਰਵ ਸੀ ਕਿ ਜੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ, ਮੋਦੀ ਨੇ ਐਡਰੈਸ ਕਰਨਾ ਹੈ, ਉਹ G20 ਤੋਂ ਬਾਅਦ ਜਿਹੜੀਆਂ ਉਹਨੇ ਨਵੀਆਂ ਜੈਕਟਾਂ ਸਵਾਈਆਂ ਸੀ ਜਾਂ ਦੂਜੀਆਂ ਨੇ ਕਿ ਵਿਸ਼ਵ ਗੁਰੂ ਪਧਾਰੇਗਾ ਇੱਥੇ ਹਿਲਦਾ, ਉਹ ਤਾਂ ਹਿੰਮਤ ਹੀ ਨਹੀਂ ਪਈ। ਤੇ ਇਹਨੂੰ ਵਿਚਾਰੇ 10 ਸਾਲ ਬੁੱਢੇ ਕੀਤੇ ਨੂੰ ਉਹਨਾਂ ਨੇ ਭੇਜਿਆ। 3 ਦਿਨ ਹੋ ਗਏ ਨੇ ਉਹਨੂੰ ਆਇਆ, 7 ਦਿਨ ਦਾ ਉਹਦਾ ਅਮਰੀਕਾ ਦਾ ਟੂਰ ਹੈ। ਉਹ ਬਿਲਕੁਲ ਕੋਈ ਪ੍ਰੈਸ ਕਾਨਫਰੰਸ, ਕੋਈ ਦੂਜਾ ਤੀਜਾ ਨਹੀਂ। ਔਰ ਅੰਦਰ ਵੀ ਜਿਵੇਂ ਉਹ ਖਾਲੀ ਕੁਰਸੀਆਂ, ਲਾਸਟ ਡੇ ਅੱਜ कंक्लूड हो गया UN सेशन और वो अमृत काल और शुरू कर रहा है नमस्ते भारत की ओर से नमस्ते, क्योंकि वो हिंदू सैल्यूटेशन भी और कि इंडिया नू भारत कहना है। और फिर वो इस दे उत्ते 78वां सैशन सी ते G20 दे सोले कि जी असी इसलिए एक्सैप्ट कीती क्योंकि भारत इंटरनेशनल अरीना जिम्मेवार। ਉਹ 20 ਮੁਲਕ ਨੇ ਰੋਟੇਸ਼ਨ ਵਾਈਜ਼ ਆਂਦਾ ਹੈ। ਤੁਹਾਡੇ ਤੋਂ ਇੰਡੋਨੇਸ਼ੀਆ ਕਿਹੜਾ ਵਰਲਡ ਪਾਵਰ ਹੈ, ਤੁਹਾਡੇ ਤੋਂ ਪਹਿਲਾਂ ਇੰਡੋਨੇਸ਼ੀਆ ਨੇ ਪ੍ਰੈਜ਼ੀਡੈਂਸੀ ਕੀਤੀ, ਅਗਲੇ ਸਾਲ ਦੀ ਬ੍ਰਾਜ਼ੀਲ ਦੇ ਕੋਲ ਹੈ, ਬ੍ਰਾਜ਼ੀਲ ਕਿਹੜਾ ਵਰਲਡ ਪਾਵਰ ਹੈ। ਲੇਕਿਨ ਇਹ ਜਿਵੇਂ ਦੱਸਣਾ ਕਿ ਵੀ ਇਹ ਪਤਾ ਨਹੀਂ ਇਹਨਾਂ ਨੂੰ ਕੋਈ ਬਰੀਫਿੰਗ ਨਹੀਂ ਹੁੰਦੀ, ਇਹਨਾਂ ਦੀ ਅਕਲ ਰੱਬ ਨੇ ਤਾਂ ਪੁੱਠੀ ਕੀਤੀ ਹੋਈ ਹੈ ਕਿ ਵੀ ਤੁਸੀਂ ਕਿਹਨੂੰ ਬੇਵਕੂਫ ਬਣਾ ਰਹੇ ਹੋ। ਲੋਕ ਹੱਸਦੇ ਨੇ ਜਦੋਂ ਤੁਸੀਂ ਇਹਨਾਂ ਦੇ ਹੁਣਾ ਪਿਛਲੇ ਇੱਕ ਹਫ਼ਤੇ 'ਚ ਜਿੰਨੇ ਰਾਈਟ ਅਪ ਆਏ ਜਾਂ ਦੂਜੇ, ਉਹਨਾਂ ਨੇ ਉਹ ਮੋਦੀ ਨੂੰ ਰਿਡੀਕਿਊਲ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਬਿਲਕੁਲ ਜੋਕਰ ਕਾਮੇਡੀਅਨ ਔਰ ਆਪਣੇ ਝੂਠ ਤੇ ਆਪ ਯਕੀਨ ਕਰਨ ਵਾਲੇ ਲੋਕ। ਉਹਨਾਂ ਨੇ ਕਿਹਾ ਵੀ ਕਿੱਥੇ ਲੈ ਗਿਆ ਹੈ, ਕਿੱਥੇ ਇੰਡੀਆ 'ਚ ਭਾਵੇਂ ਉਹ ਨਹਿਰੂ ਦਾ ਜ਼ਮਾਨਾ, ਦੂਜੇ ਭਾਵੇਂ ਸਿੱਖ ਹੇਟਿੰਗ ਲੋਕ ਸੀ, ਲੇਕਿਨ ਉਹਨਾਂ ਦਾ ਕੋਈ ਸਟੈਂਡਰਡ, ਕੋਈ ਮਿਜ਼ਾਜ, ਕੋਈ ਉਹਨਾਂ ਦਾ ਲੈਵਲ, ਇਹ ਜਿਹਨੂੰ ਚੰਬੜਦਾ ਹੈ ਉਹਨੂੰ ਬਾਂਦਰ ਦੀ ਤਰ੍ਹਾਂ ਚੰਬੜ ਜਾਂਦਾ ਹੈ, ਉਹਨੂੰ ਛੱਡਦਾ ਨਹੀਂ। ਦਿੱਲੀ ਜਦੋਂ ਬਾਈਡਨ G20 ਗਿਆ, ਉਹ ਜਦੋਂ ਟੋਸਟ ਕੀਤਾ ਜਾਂਦਾ ਹੈ, ਉਹਨੇ ਕੋਈ ਜੋਕ ਕੀਤਾ ਹੀ ਕਰ ਰਿਹਾ, ਉਹਨੂੰ ਨਾ ਸਮਝ ਆਇਆ ਨਾ ਦੂਜਾ। ਪਰ ਮਤਲਬ ਇਹ ਆਪਣਾ ਜਲੂਸ ਕਢਾਉਣ ਵਾਲੀ ਗੱਲ। ਪਰ ਐਸ ਜੈ ਸ਼ੰਕਰ ਜਿਹੜਾ ਹਮੇਸ਼ਾ ਇਹ ਫਖਰ, ਔਰ ਅੱਜ ਉਹਦੀ ਉਹ ਹਾਲਤ ਦੇਖ ਕੇ ਚੰਗਾ ਲੱਗਾ, ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਭਾਈ ਜਿਨ੍ਹਾਂ ਨੇ ਕਦੇ ਚੰਮ ਦੀਆਂ ਚਲਾਈਆਂ ਹੁੰਦੀਆਂ ਨੇ, ਜਦੋਂ ਉਹੀ ਚੰਮ ਦਾ ਜਿਹੜਾ ਹੰਟਰ ਹੈ, ਉਹ ਜਿਨ੍ਹਾਂ ਦੇ ਉੱਤੇ ਉਹ ਚੰਮ ਦੀਆਂ ਚਲਾਈਆਂ ਹੁੰਦੀਆਂ, ਉਹ ਫੜ ਕੇ ਸਿਰ 'ਚ ਮਾਰ ਰਹੇ ਹੁੰਦੇ ਨੇ, ਤੇ ਫਿਰ ਲੱਗ ਰਿਹਾ ਹੁੰਦਾ ਵੀ ਨਹੀਂ ਇਹੀ ਰੈਟਰੀਬਿਊਸ਼ਨ ਹੈ, ਇਹੀ ਰੱਬ ਦਾ ਇਨਸਾਫ ਹੈ। ਔਰ ਅਲਟੀਮੇਟਲੀ ਜਿਹੜਾ ਉਹ ਜਵਾਬ ਦੇ ਇਹ ਕਰ ਕਰੇ ਸੋ ਇਹ ਕਰ ਪਾਵੇ, ਕਿ ਜਿਹੜਾ ਹੱਥ ਕਰਦਾ ਹੈ ਉਸ ਨੂੰ ਉਸ ਦਾ ਜਿਹੜਾ ਉਹ ਖਮਿਆਜ਼ਾ ਭੁਗਤਣਾ ਪੈਂਦਾ ਆਪਣੀ ਕਰਤੂਤ ਦਾ। ਸੋ ਅਸੀਂ ਜਿੱਥੇ ਸਾਡੇ ਕਸ਼ਮੀਰੀ ਭੈਣ ਭਰਾ, ਹਾਲਾਂ ਉਹਨਾਂ ਨੇ ਪਰਮਿਟ ਅਰਲੀ ਦਾ ਲਿਆ ਹੋਇਆ ਸੀ, ਜੋ ਹੀ ਦੇਖਦੇ ਨੇ ਸਿੱਖਾਂ ਨੂੰ ਉਹਨਾਂ ਨੂੰ ਚਾਅ ਚੜ ਜਾਂਦਾ ਵੀ ਆ ਗਏ ਸਾਡੇ ਸਰਦਾਰ ਭਰਾ। ਔਰ TV 84 ਦੀ ਡਾਕਟਰ ਫਾਈ, ਸਵਾਰ ਖਾਨ ਸਾਹਿਬ ਔਰ ਦੂਸਰੇ ਸਾਰੇ ਉਹਨਾਂ ਦੇ ਆਜ਼ਾਦ ਕਸ਼ਮੀਰ ਤੋਂ ਵੀ ਲੀਡਰ ਆਏ ਹੋਏ ਸੀ, ਉਹਨਾਂ ਨੂੰ ਵੀ ਤੁਸੀਂ ਬੜਾ ਜਿਹੜਾ ਉਹ ਬੜੇ ਚੰਗੇ ਮਿਜ਼ਾਜ ਦੇ ਵਿੱਚ ਇੰਟਰਵਿਊ ਕੀਤਾ। ਔਰ ਸਾਰੀਆਂ ਹੀ ਆਰਗੇਨਾਈਜੇਸ਼ਨਸ ਮੈਂ ਸਮਝਦਾ ਕਿ ਵੀ ਇਹ ਜਿਹੜੀ ਟੁਗੈਦਰਨੈਸ ਹੈ, ਜਿਹੜੀ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਵੀ, ਉਸ ਤੋਂ ਪਹਿਲਾਂ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਵੇਲੇ, ਦੀਪ ਸਿੱਧੂ ਦੇ ਵੇਲੇ, ਸੋ ਉਹ ਜਿਹੜਾ ਐਮੋਸ਼ਨਲ ਉਭਾਰ ਔਰ ਟੁਗੈਦਰਨੈਸ ਦਾ ਰਹੀ। ਪਰ ਹੁਣ ਜਿਵੇਂ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਔਰ ਜਿਹੜਾ ਇੰਕਸ਼ਾਫ ਅਸੀਂ ਕੱਲ੍ਹ ਕੀਤਾ ਸੀ ਕਿ ਭਾਈ ਇਹ 18 ਜੂਨ ਤੋਂ ਬਾਅਦ ਕੀ ਹੋਇਆ, ਕਿਵੇਂ FBI ਨੇ ਆਪਣੇ ਜਿਹੜਾ ਉਹ ਵਾਰਨਿੰਗਸ ਦਿੱਤੀਆਂ ਜਾਂ ਦੂਜੀਆਂ। ਕੁਦਰਤੀ ਕੱਲ੍ਹ ਰਾਤ ਦਾ ਗਾਰਡੀਅਨ ਜਿਹੜੀ ਇੱਕ ਪ੍ਰੈਸਟੀਜੀਅਸ ਪਬਲੀਕੇਸ਼ਨ ਹੈ ਦੁਨੀਆ ਦੇ ਲੈਵਲ ਤੇ, ਉਹਨਾਂ ਦੀ ਬੀਬੀ ਜਿਹੜੀ ਬਿਊਰੋ ਚੀਫ ਹੈ ਵਾਸ਼ਿੰਗਟਨ DC ਦੇ ਵਿੱਚ, ਉਸ ਨੇ ਇੰਟਰਵਿਊ ਵੀ ਕੀਤਾ ਸੀ। ਔਰ ਅੱਜ ਦਾ ਗਾਰਡੀਅਨ ਦੀ ਸਟੋਰੀ ਵੀ ਆਈ ਹੈ ਜਿਹਦੇ 'ਚ ਉਹਨਾਂ ਨੇ ਸਾਡਾ ਵੀ ਜ਼ਿਕਰ ਕੀਤਾ ਹੈ ਕਿ ਵੀ ਇਹ ਸਾਰਾ ਸਿੱਖ ਕੌਮ ਦੇ ਹੈਡਲਾਈਨ ਹੀ ਇਸ ਕਿਸਮ ਦੀ ਹੈ ਕਿ ਵੀ ਕਿਵੇਂ ਜਿਹੜੇ ਪ੍ਰੋਮੀਨੈਂਟ ਸਿੱਖ ਨੇ ਅਮਰੀਕਾ 'ਚ ਉਹ ਅੰਡਰ ਥ੍ਰੈਟ ਆਏ ਔਰ ਕਿਵੇਂ ਜਿਹੜਾ ਉਹ ਸਾਰਾ ਵਾਪਰਿਆ। ਸੋ ਉਹ ਦੇਖਣ ਤੋਂ ਬਾਅਦ ਸਾਡੇ ਅੱਜ ਬਹੁਤ ਸਾਰੇ ਵਿਊਅਰਸ ਨੇ ਪਰਸਨਲ ਮੈਸੇਜ ਵੀ ਭੇਜੇ ਨੇ, ਸੇਫਟੀ ਦੀ ਜਿਹੜੀ ਅਰਦਾਸ ਕਾਮਨਾ ਦੁਆ ਕੀਤੀ ਹੈ, ਅਸੀਂ ਸਭ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਔਰ ਅਸੀਂ ਸਾਰੇ ਹੀ ਜਿਨ੍ਹਾਂ ਨੇ ਇਸ ਮੌਸਮ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਆਪਣੇ ਪੇਕਿਆਂ ਤੋਂ ਸਾਨੂੰ ਜ਼ਰੂਰ ਸ਼ਿਕਾਇਤ ਹੈ ਕਿ ਸਾਡੇ ਵਾਸ਼ਿੰਗਟਨ ਤੋਂ ਜਿਹੜੇ ਨਏ ਵੀਰ ਨਹੀਂ ਆਏ,
ਉਹਨਾਂ ਦਾ ਜਿਹੜਾ ਉਹ ਉਹਨਾਂ ਨੂੰ ਅਸੀਂ ਸ਼ਿਕਾਇਤਨਾਮਾ ਜਿਹੜਾ ਹੈ ਐਬਸੈਂਟ ਰੱਖ ਰਹੇ ਉਹ ਭੇਜ ਰਹੇ ਹਾਂ ਨਾਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 3601 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।